ਯੂਕੇ ਦੇ ਵਿੱਚ ਉਥਲ-ਪੁਥਲ ਦਾ ਮਾਹੌਲ ਪੂਰੀ ਤਰ੍ਹਾਂ ਜਿਹੜਾ ਉਹ ਗਰਮਾਇਆ ਪਿਆ ਆ। ਬੋਰਿਸ ਜੌਨਸਨ ਉਹ ਮਹਿਜ ਕਹਿ ਸਕਦੇ ਹਾਂ ਵੀ ਆਪਣੀ ਸੱਤਾ ਦੇ ਵਿੱਚ ਹੈਗਾ ਜ਼ਰੂਰ ਆ, ਪਰ ਉਸ ਦੇ ਨਾਲ ਦੇ ਹੌਲੀ-ਹੌਲੀ ਉਸ ਦਾ ਸਾਥ ਛੱਡ ਕੇ ਜਾ ਰਹੇ ਨੇ। ਉਸਨੇ ਹਾਲ ਦੀ ਘੜੀ ਅਸਤੀਫਾ ਦੇਣ ਤੋਂ ਨਾਂਹ ਕਰ ਦਿੱਤਾ ਆ। ਦਰਜਨਾਂ ਹੀ ਕਹਿੰਦੇ ਬ੍ਰਿਟਿਸ਼ ਲਾਅ ਮੇਕਰਸ ਆ, ਉਹਨਾਂ ਨੇ ਅਸਤੀਫੇ ਦੇ ਦਿੱਤੇ ਆ। ਕੱਲ੍ਹ 2 ਹਾਈ ਪ੍ਰੋਫਾਈਲ ਅਸਤੀਫੇ ਜਿਹੜੇ ਆ ਉਹ ਆਏ ਸੀਗੇ। ਇੱਥੋਂ ਤੱਕ ਕਿ ਜਿਹੜੀ ਉੱਥੋਂ ਦੀ ਹੋਮ ਸਕੱਤਰ ਹੈਗੀ ਪ੍ਰੀਤੀ ਪਟੇਲ, ਉਹਦੇ ਨਾਲ ਕਰਦੇ ਕਿਸੇ ਨੇ ਸੋਰਸ ਨੇ ਜਿਹੜਾ ਉਹ ਦੱਸਿਆ ਆ, ਕਹਿੰਦੇ ਵੀ ਜਨਰਲ ਵਿਊ ਕੰਜ਼ਰਵੇਟਿਵ ਪਾਰਟੀ 'ਚ ਹੀ ਆ ਵੀ ਬੋਰਿਸ ਜੌਨਸਨ ਨੂੰ ਲਾਂਭੇ ਹੀ ਕਰਨਾ ਪੈਣਾ ਆ। ਸੋ ਫਲੱਡ ਆਫ ਰੈਜ਼ਿਗਨੇਸ਼ਨਸ ਉਸ ਦਾ ਆਇਆ, ਅਸਤੀਫਿਆਂ ਦਾ ਹੜ੍ਹ ਜਿਹੜਾ ਆ ਉਹ ਇਸ ਟਾਈਮ ਆਇਆ ਪਿਆ ਹੈਗਾ ਆ। ਸੋ ਹੁਣ ਜਿਹੜੇ ਲਗਾਤਾਰ ਸਕੈਂਡਲਸ ਨਾ ਬੰਦ ਹੋਣ ਦੇ ਕਰਕੇ ਜਿਹੜੀ ਕੰਜ਼ਰਵੇਟਿਵ ਪਾਰਟੀ ਦਾ, ਰਾਈਟ ਵਿੰਗ ਪਾਰਟੀ ਦਾ ਜਿਹੜਾ ਬੋਰਿਸ ਜੌਨਸਨ ਇਸ ਟਾਈਮ ਪ੍ਰਾਈਮ ਮਿਨਿਸਟਰ ਆ, ਉਹ ਕਾਫੀ ਤੱਤੇ ਪਾਣੀ ਦੇ ਵਿੱਚ ਆ। ਲੱਗ ਇਹੀ ਰਿਹਾ ਵੀ ਲੱਗਦਾ ਵੀ ਇਹਦਾ ਪੱਤਾ ਜਿਹੜਾ ਆ ਉਹ ਕੱਟਿਆ ਜਾਵੇਗਾ। ਜੀ, ਨਿਊਯਾਰਕ ਟਾਈਮ ਨੇ ਅੱਜ ਬਹੁਤ ਵੱਡੀ ਸਟੋਰੀ ਰਨ ਕੀਤੀ ਹੈਗੀ ਆ ਬ੍ਰਿਟੇਨ ਦੇ ਸੰਬੰਧ ਦੇ ਵਿੱਚ, ਵੀ ਬ੍ਰਿਟੇਨ ਦੇ ਵਿੱਚ ਆਉਣ ਵਾਲਾ ਸਮਾਂ ਹਨੇਰੇ ਵਾਲਾ ਹੀ ਲੱਗਦਾ ਹੈਗਾ ਆ। ਪੋਲੀਟੀਕਲ ਇਨਸਟੇਬਿਲਿਟੀ ਬ੍ਰਿਟੇਨ ਦੇ ਵਿੱਚ ਬਹੁਤ ਆ ਸਮਰ ਦੇ ਵਿੱਚ। ਬਾਕੀ ਐਨਰਜੀ ਪ੍ਰਾਈਸਿਸ ਬਹੁਤ ਜ਼ਿਆਦਾ ਉੱਪਰ ਚਲੇ ਗਈਆਂ ਆ। ਲੇਬਰ ਦੀ ਸ਼ਾਰਟੇਜ ਹੈਗੀ ਆ, ਕਿਉਂਕਿ ਐਨਰਜੀ ਬਹੁਤਾ ਡਿਪੈਂਡ ਯੂਰਪ ਰਸ਼ੀਆ ਤੇ ਕਰਦਾ ਸੀ। ਹੁਣ ਜਦੋਂ ਤੋਂ ਵਾਰ ਲੱਗੀ ਆ ਤੇ ਇਹਨਾਂ ਨੇ ਉੱਥੋਂ ਖਰੀਦਣਾ ਨਾ ਕੀਤਾ ਹੋਇਆ। ਸੋ ਇਹ ਲੋਕਾਂ ਦੇ ਉੱਤੇ ਇਹਦਾ ਅਸਰ ਬਹੁਤ ਪੈ ਰਿਹਾ ਹੈਗਾ ਆ। ਤੇ ਇੱਕ ਹੋਰ ਜੋ ਨਿਊਯਾਰਕ ਟਾਈਮ ਨੇ ਰਿਪੋਰਟ ਛਾਪੀ ਆ, ਉਹਦੇ ਮੁਤਾਬਕ ਕਹਿੰਦੇ ਪਈ ਯੂਕੇ ਦੇ ਵਿੱਚ ਜੋ ਲੋਕ ਰਹਿੰਦੇ ਆ 1/5 20% ਯੂਕੇ ਦੀ ਪੋਪੂਲੇਸ਼ਨ ਦੇ ਕੋਲ ਬੈਂਕ ਵਿੱਚ 500 ਪਾਉਂਡ ਤੋਂ ਘੱਟ ਹੈਗਾ। ਹੁਣ ਤੁਸੀਂ ਦੇਖੋ ਵੀ ਜੇ ਇੱਕ ਮੁਲਕ ਦੀ 20% ਪੋਪੂਲੇਸ਼ਨ ਜਿਹਦੇ ਕੋਲ ਬੈਂਕ 'ਚ ਸਿਰਫ $500 ਤੋਂ ਘੱਟ ਆ, ਈਵਨ ਤਾਂ ਕਈਆਂ ਕੋਲ $100 ਹੀ ਆ, ਵੀ ਨਾਲ ਦੀ ਨਾਲ ਜਿੰਨਾ ਕੁ ਆਉਂਦਾ ਉਹਨਾਂ ਖਾਈ ਜਾਂਦੇ, ਖਰਚੀ ਜਾਂਦੇ ਆ। ਤੇ ਜੇ ਰਿਸੈਸ਼ਨ ਵੱਡੀ ਗਿਣਤੀ ਦੇ ਵਿੱਚ ਵੱਡਾ ਰਿਸੈਸ਼ਨ ਆਉਂਦਾ ਤੇ ਉਹ ਲੋਕਾਂ ਦੀ ਕੀ ਸਿਚੁਏਸ਼ਨ ਹੋਊਗੀ। ਜੀ ਬਿਲਕੁਲ। ਬ੍ਰੈਕਸਿਟ ਕਰਨ ਦੀ ਇਹਨਾਂ ਨੇ ਬੜੀ ਜਿਹੜੀ ਆ, ਆਪਾਂ ਦੇਖਿਆ ਸੀਗਾ ਵੀ ਹੌਟ ਟੌਪਿਕ ਉੱਥੇ ਦਾ ਜਿਹੜਾ ਰਿਹਾ ਸੀਗਾ। 100 ਬਿਲੀਅਨ ਪਾਉਂਡ ਕਹਿੰਦੇ ਆ ਵੀ ਐਕਸਟਰਾ ਖਰਚਾ ਹਰ ਸਾਲ ਦਾ ਇਹ ਬ੍ਰਿਟੇਨ ਦੇ ਉੱਤੇ ਆਇਆ ਬ੍ਰੈਕਸਿਟ ਜਿਹੜਾ ਉਹ ਕਰਨ ਤੋਂ ਬਾਅਦ। ਤੇ ਅਜੇ ਆਉਣ ਵਾਲੇ ਸਮੇਂ 'ਚ ਕੋਈ ਇਸ ਦਾ ਕੋਈ ਪਾਰ ਨਤਾਰਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਆਪਾਂ ਦੇਖਿਆ ਵੀ ਉੱਥੇ ਬਹੁਤ ਸਾਰੀਆਂ ਜਿਹੜੀਆਂ ਸਿਆਸੀ ਬਲੀਆਂ ਜਿਹੜੀਆਂ ਆ ਇਸ ਬ੍ਰੈਕਸਿਟ ਦੇ ਕਰਕੇ ਲਈਆਂ ਗਈਆਂ ਸੀ। ਲੋਕਾਂ ਨੂੰ ਦਿਖਾਇਆ ਇੱਦਾਂ ਗਿਆ ਸੀਗਾ ਵੀ ਖੌਰੇ ਪਤਾ ਨਹੀਂ ਕਿਹੜਾ ਵਰਦਾਨ ਜਿਹੜਾ ਬ੍ਰੈਕਸਿਟ ਕਰਕੇ ਮਿਲ ਜਾਣਾ ਆ। ਪਰ ਹਾਲ ਦੀ ਘੜੀ ਜੌਬਸ ਨੂੰ ਲੈ ਕੇ, ਲੋਕਾਂ ਦੇ ਰਹਿਣ ਨੂੰ ਲੈ ਕੇ, ਉੱਥੋਂ ਦੇ ਐਕਸਪੋਰਟ ਇੰਪੋਰਟ ਦੇ ਬਿਜ਼ਨਸ ਦੇ ਉੱਤੇ ਵੀ ਜਿਹੜਾ ਇਸ ਬ੍ਰੈਕਸਿਟ ਦਾ ਅਸਰ ਪਿਆ ਹੈਗਾ ਆ।